ਵੈਨੇਜ਼ੁਏਲਾ ਦੇ ਉੱਤੇ ਦੂਜੀ ਵੇਵ ਆਫ ਅਟੈਕਸ ਆ ਉਸ ਨੂੰ ਟਰੰਪ ਉਹਨਾਂ ਨੇ ਕਾਲ ਆਫ ਕਰ ਦਿੱਤਾ ਆ। ਅੱਜ ਜਿਹੜੇ ਆਇਲ ਐਗਜ਼ੈਕਟਿਵਸ ਦੇ ਨਾਲ ਵਾਈਟ ਹਾਊਸ ਦੇ ਵਿੱਚ ਟਰੰਪ ਉਹਨਾਂ ਦੀ ਮੁਲਾਕਾਤ ਚੱਲ ਰਹੀ ਸੀ। ਵੈਨੇਜ਼ੁਏਲਾ ਦੇ ਜਿਹੜੇ ਉੱਥੇ ਦੇ ਲੀਡਰ ਮਡੂਰੋ ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਬੀਤੇ ਵੀਕਐਂਡ ਦੇ ਉੱਤੇ ਇੱਕ ਰੇਡ ਦੇ ਦੌਰਾਨ ਚੱਕ ਲਿਆਂਦਾ ਸੀ ਤੇ ਉਸ ਦੇ ਉੱਤੇ 4-5 ਜਿਹੜੇ ਚਾਰजेस ਆ ਉਹ ਹੁਣ ਲਾਏ ਜਾ ਚੁੱਕੇ ਆ। ਵੈਨੇਜ਼ੁਏਲਾ ਦੀ ਨੂੰ ਲੈ ਕੇ ਕਹਿੰਦੇ ਵੀ ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਸੈਕੰਡ ਵੇਵ ਆਫ ਅਟੈਕ ਹੋ ਸਕਦੀ ਆ। ਪਰ ਕਹਿੰਦੇ ਟਰੰਪ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਵੈਨੇਜ਼ੁਏਲਾ ਵਾਲੇ ਬੜੇ ਵਧੀਆ ਢੰਗ ਦੇ ਨਾਲ ਸਾਡੇ ਨਾਲ ਮਿਲ ਕੇ ਕੰਮ ਕਰ ਰਹੇ ਆ, ਵਰਕਿੰਗ ਵੈਲ ਟੁਗੇਦਰ ਵਿਦ ਦ ਯੂਐਸ। ਸੋ ਇਸ ਲਈ ਉਹਨਾਂ ਨੇ ਇਹ ਜਿਹੜੇ ਸੈਕੰਡ ਵੇਵ ਆਫ ਅਟੈਕ ਆ ਵੈਨੇਜ਼ੁਏਲਾ ਦੇ ਉੱਤੇ ਉਸ ਨੂੰ ਰੱਦ ਕਰ ਦਿੱਤਾ ਆ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਲਗਾਤਾਰ ਆਇਲ ਕੰਪਨੀਆਂ ਦੇ ਉੱਤੇ ਹੁਣ ਦਬਾਅ ਪਾ ਰਹੀ ਆ ਵੀ ਭਾਈ ਐਂਟਰ ਕਰੋ, ਹੁਣ ਵੈਨੇਜ਼ੁਏਲਾ ਦੇ ਵਿੱਚ ਜਾਓ ਤੇ ਆਪਣੀਆਂ ਜਿਹੜੀਆਂ ਫੈਕਟਰੀਆਂ ਉਹ ਲਾਈਆਂ ਜਾਣ। ਸੋ 30 ਤੋਂ 50 ਮਿਲੀਅਨ ਬੈਰਲ ਤੇਲ ਵੈਨੇਜ਼ੁਏਲਾ ਦਾ ਉਹ ਅਮਰੀਕਾ ਜਿਹੜਾ ਹੁਣ ਆਪਣੇ ਕੋਲ ਲਏਗਾ, ਉਸ ਨੂੰ ਬਾਅਦ ਦੇ ਵਿੱਚ ਵੇਚੇਗਾ। ਤੇ ਨਾਲ ਦੇ ਨਾਲ ਵੈਨੇਜ਼ੁਏਲਾ ਨਾਲ ਇਹ ਵੀ ਸਮਝੌਤਾ ਹੋਇਆ ਆ ਵੀ ਅਮਰੀਕਨ ਮੇਡ ਗੁੱਡਸ ਵੈਨੇਜ਼ੁਏਲਾ ਜਿਹੜੀਆਂ ਆ ਉਹ ਹੁਣ ਇਸ ਦੇ ਬਦਲੇ ਜਿਹੜਾ ਉਹ ਖਰੀਦਿਆ ਕਰੇਗਾ। ਸੋ ਕਾਫੀ ਕੁਝ ਵੈਨੇਜ਼ੁਏਲਾ ਨੂੰ ਲੈ ਕੇ ਸਟ੍ਰੈਟਜੀ ਆ ਉਹ ਚੀਜ਼ ਸਾਹਮਣੇ ਆਈ ਆ। ਉਧਰ ਕੱਲ ਸੈਨੇਟ ਨੇ ਇੱਕ ਰੈਜ਼ੋਲੂਸ਼ਨ ਉਸ ਨੂੰ ਐਡਵਾਂਸ ਕਰ ਦਿੱਤਾ, ਅੱਗੇ ਵਧਾ ਦਿੱਤਾ, ਜਿਸ ਦੇ ਨਾਲ ਵੈਨੇਜ਼ੁਏਲਾ ਦੇ ਉੱਤੇ ਇਦਾਂ ਦੀਆਂ ਕੋਈ ਵੀ ਸਟ੍ਰਾਈਕਸ ਆ ਉਸ ਨੂੰ ਰੋਕਿਆ ਜਿਹੜਾ ਉਹ ਜਾ ਸਕਦਾ ਆ। ਸੋ 5 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਟਰੰਪ ਹੁਣਾਂ ਦੀਆਂ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਬੇਸਿਕਲੀ ਵਾਰ ਪਾਵਰਸ ਆ ਉਸ ਦੇ ਉਲਟ ਇਸ ਰੈਜ਼ੋਲੂਸ਼ਨ ਨੂੰ ਅੱਗੇ ਜਿਹੜਾ ਹੁਣ ਲਿਆਂਦਾ ਆ। ਪ੍ਰੈਜ਼ੀਡੈਂਟ ਕਹਿੰਦੇ ਵੀ ਉਹ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਨੋਬਲ ਪ੍ਰਾਈਜ਼ ਜੇਤੂ ਮਚਾਡੋ ਉਸ ਨੂੰ ਅਗਲੇ ਹਫਤੇ ਮੁਲਾਕਾਤ ਉਸ ਦੇ ਨਾਲ ਕਰਨ ਜਿਹੜੇ ਉਹ ਜਾ ਰਹੇ ਆ। ਸੋ ਪਰ ਹਾਲ ਦੀ ਘੜੀ ਜਿਹੜੀ ਦੂਜੇ ਅਟੈਕ ਦੀ ਜਿਹੜੀ ਕਹਿ ਲਓ ਵੀ ਖਦਸ਼ਾ ਸੀਗਾ ਸੈਕੰਡ ਵੇਵ ਆਫ ਅਟੈਕ ਆ ਉਸ ਨੂੰ ਰੱਦ ਕਰ ਦਿੱਤਾ ਆ, ਕਿਉਂਕਿ ਵੈਨੇਜ਼ੁਏਲਾ ਵਾਲੇ ਹੁਣ ਅਮਰੀਕਾ ਦੇ ਨਾਲ ਬੜਾ ਸੋਹਣਾ ਮਿਲ ਕੇ ਚੱਲ ਰਹੇ ਨੇ। ਜੀ, ਵੈਨੇਜ਼ੁਏਲਾ ਦੇ ਉੱਤੇ ਦੂਜੀ ਵੇਵ ਆਫ ਅਟੈਕਸ ਆ ਉਸ ਨੂੰ ਟਰੰਪ ਉਹਨਾਂ ਨੇ ਕਾਲ ਆਫ ਕਰ ਦਿੱਤਾ ਆ। ਅੱਜ ਜਿਹੜੇ ਆਇਲ ਐਗਜ਼ੈਕਟਿਵਸ ਦੇ ਨਾਲ ਵਾਈਟ ਹਾਊਸ ਦੇ ਵਿੱਚ ਟਰੰਪ ਉਹਨਾਂ ਦੀ ਮੁਲਾਕਾਤ ਚੱਲ ਰਹੀ ਸੀ। ਵੈਨੇਜ਼ੁਏਲਾ ਦੇ ਜਿਹੜੇ ਉੱਥੇ ਦੇ ਲੀਡਰ ਮਡੂਰੋ ਉਸ ਨੂੰ ਤੇ ਉਸ ਦੀ ਘਰਵਾਲੀ ਨੂੰ ਬੀਤੇ ਵੀਕਐਂਡ ਦੇ ਉੱਤੇ ਇੱਕ ਰੇਡ ਦੇ ਦੌਰਾਨ ਚੱਕ ਲਿਆਂਦਾ ਸੀ ਤੇ ਉਸ ਦੇ ਉੱਤੇ 4-5 ਜਿਹੜੇ ਚਾਰजेस ਆ ਉਹ ਹੁਣ ਲਾਏ ਜਾ ਚੁੱਕੇ ਆ। ਵੈਨੇਜ਼ੁਏਲਾ ਦੀ ਨੂੰ ਲੈ ਕੇ ਕਹਿੰਦੇ ਵੀ ਪਹਿਲਾਂ ਸੋਚਿਆ ਜਾ ਰਿਹਾ ਸੀਗਾ ਵੀ ਸੈਕੰਡ ਵੇਵ ਆਫ ਅਟੈਕ ਹੋ ਸਕਦੀ ਆ। ਪਰ ਕਹਿੰਦੇ ਟਰੰਪ ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਵੈਨੇਜ਼ੁਏਲਾ ਵਾਲੇ ਬੜੇ ਵਧੀਆ ਢੰਗ ਦੇ ਨਾਲ ਸਾਡੇ ਨਾਲ ਮਿਲ ਕੇ ਕੰਮ ਕਰ ਰਹੇ ਆ, ਵਰਕਿੰਗ ਵੈਲ ਟੁਗੇਦਰ ਵਿਦ ਦ ਯੂਐਸ। ਸੋ ਇਸ ਲਈ ਉਹਨਾਂ ਨੇ ਇਹ ਜਿਹੜੇ ਸੈਕੰਡ ਵੇਵ ਆਫ ਅਟੈਕ ਆ ਵੈਨੇਜ਼ੁਏਲਾ ਦੇ ਉੱਤੇ ਉਸ ਨੂੰ ਰੱਦ ਕਰ ਦਿੱਤਾ ਆ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਲਗਾਤਾਰ ਆਇਲ ਕੰਪਨੀਆਂ ਦੇ ਉੱਤੇ ਹੁਣ ਦਬਾਅ ਪਾ ਰਹੀ ਆ ਵੀ ਭਾਈ ਐਂਟਰ ਕਰੋ, ਹੁਣ ਵੈਨੇਜ਼ੁਏਲਾ ਦੇ ਵਿੱਚ ਜਾਓ ਤੇ ਆਪਣੀਆਂ ਜਿਹੜੀਆਂ ਫੈਕਟਰੀਆਂ ਉਹ ਲਾਈਆਂ ਜਾਣ। ਸੋ 30 ਤੋਂ 50 ਮਿਲੀਅਨ ਬੈਰਲ ਤੇਲ ਵੈਨੇਜ਼ੁਏਲਾ ਦਾ ਉਹ ਅਮਰੀਕਾ ਜਿਹੜਾ ਹੁਣ ਆਪਣੇ ਕੋਲ ਲਏਗਾ, ਉਸ ਨੂੰ ਬਾਅਦ ਦੇ ਵਿੱਚ ਵੇਚੇਗਾ। ਤੇ ਨਾਲ ਦੇ ਨਾਲ ਵੈਨੇਜ਼ੁਏਲਾ ਨਾਲ ਇਹ ਵੀ ਸਮਝੌਤਾ ਹੋਇਆ ਆ ਵੀ ਅਮਰੀਕਨ ਮੇਡ ਗੁੱਡਸ ਵੈਨੇਜ਼ੁਏਲਾ ਜਿਹੜੀਆਂ ਆ ਉਹ ਹੁਣ ਇਸ ਦੇ ਬਦਲੇ ਜਿਹੜਾ ਉਹ ਖਰੀਦਿਆ ਕਰੇਗਾ। ਸੋ ਕਾਫੀ ਕੁਝ ਵੈਨੇਜ਼ੁਏਲਾ ਨੂੰ ਲੈ ਕੇ ਸਟ੍ਰੈਟਜੀ ਆ ਉਹ ਚੀਜ਼ ਸਾਹਮਣੇ ਆਈ ਆ। ਉਧਰ ਕੱਲ ਸੈਨੇਟ ਨੇ ਇੱਕ ਰੈਜ਼ੋਲੂਸ਼ਨ ਉਸ ਨੂੰ ਐਡਵਾਂਸ ਕਰ ਦਿੱਤਾ, ਅੱਗੇ ਵਧਾ ਦਿੱਤਾ, ਜਿਸ ਦੇ ਨਾਲ ਵੈਨੇਜ਼ੁਏਲਾ ਦੇ ਉੱਤੇ ਇਦਾਂ ਦੀਆਂ ਕੋਈ ਵੀ ਸਟ੍ਰਾਈਕਸ ਆ ਉਸ ਨੂੰ ਰੋਕਿਆ ਜਿਹੜਾ ਉਹ ਜਾ ਸਕਦਾ ਆ। ਸੋ 5 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਟਰੰਪ ਹੁਣਾਂ ਦੀਆਂ ਜਿਹੜੀਆਂ ਪ੍ਰੈਜ਼ੀਡੈਂਟ ਦੀਆਂ ਬੇਸਿਕਲੀ ਵਾਰ ਪਾਵਰਸ ਆ ਉਸ ਦੇ ਉਲਟ ਇਸ ਰੈਜ਼ੋਲੂਸ਼ਨ ਨੂੰ ਅੱਗੇ ਜਿਹੜਾ ਹੁਣ ਲਿਆਂਦਾ ਆ। ਪ੍ਰੈਜ਼ੀਡੈਂਟ ਕਹਿੰਦੇ ਵੀ ਉਹ ਵੈਨੇਜ਼ੁਏਲਾ ਦੀ ਆਪੋਜੀਸ਼ਨ ਲੀਡਰ ਨੋਬਲ ਪ੍ਰਾਈਜ਼ ਜੇਤੂ ਮਚਾਡੋ ਉਸ ਨੂੰ ਅਗਲੇ ਹਫਤੇ ਮੁਲਾਕਾਤ ਉਸ ਦੇ ਨਾਲ ਕਰਨ ਜਿਹੜੇ ਉਹ ਜਾ ਰਹੇ ਆ। ਸੋ ਪਰ ਹਾਲ ਦੀ ਘੜੀ ਜਿਹੜੀ ਦੂਜੇ ਅਟੈਕ ਦੀ ਜਿਹੜੀ ਕਹਿ ਲਓ ਵੀ ਖਦਸ਼ਾ ਸੀਗਾ ਸੈਕੰਡ ਵੇਵ ਆਫ ਅਟੈਕ ਆ ਉਸ ਨੂੰ ਰੱਦ ਕਰ ਦਿੱਤਾ ਆ, ਕਿਉਂਕਿ ਵੈਨੇਜ਼ੁਏਲਾ ਵਾਲੇ ਹੁਣ ਅਮਰੀਕਾ ਦੇ ਨਾਲ ਬੜਾ ਸੋਹਣਾ ਮਿਲ ਕੇ ਚੱਲ ਰਹੇ ਨੇ। ਜੀ।